ਔਰ ਜ਼ਾਹਰ ਹੈ ਕਿ ਅਸੀਂ ਜਦੋਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਇਹ ਸਾਡਾ ਉਹ ਕ੍ਰੇਡਲ ਹੈ, ਉਹ ਪੰਗੂੜਾ ਹੈ ਸਾਡੀ ਸਿੱਖ ਸਿਵਲਾਈਜੇਸ਼ਨ ਦਾ, ਜਿਸ ਨੂੰ ਨੈਚੁਰਲੀ ਜਿਹੜੀਆਂ ਹਿਮਾਚਲ ਦੀਆਂ ਹਿਲਸ ਨੇ ਔਰ ਰੋਹਤਾਂਗ ਪਾਸ ਤੱਕ, ਔਰ ਜੋ ਪਾਕਿਸਤਾਨ ਭਾਰਤ ਟਕਰਾਅ ਹੈ ਉਸ ਨੂੰ ਰੋਕਣ ਦਾ ਵੀ ਕੋਈ ਇੱਕ ਇਲਾਜ ਹੈ ਕਿ ਬਫਰ ਸਟੇਟ ਖਾਲਿਸਤਾਨ ਇਹਨਾਂ ਦੋਨਾਂ ਦੇ ਵਿਚਾਲੇ ਹੋਏ ਔਰ ਸਾਡਾ ਪਾਕਿਸਤਾਨ ਦੇ ਨਾਲ ਇਵੇਂ ਦਾ ਸੰਬੰਧ ਹੋਏ ਜਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਡ੍ਰੀਮ ਕੀਤਾ ਸੀ। ਉਹਨਾਂ ਨੇ ਪਰਟੀਕੁਲਰਲੀ ਕਿਹਾ ਸੀ ਕਿ ਜੀ ਇੰਡੀਆ ਪਾਕਿਸਤਾਨ ਭਾਰਤ ਪਾਕਿਸਤਾਨ ਦੇ ਸੰਬੰਧ ਇਵੇਂ ਹੀ ਹੋਣਗੇ ਜਾਂ ਹੋਣੇ ਚਾਹੀਦੇ ਨੇ ਜਿਵੇਂ ਅਮਰੀਕਾ ਕੈਨੇਡਾ ਦੇ ਨੇ। ਉਹ ਤਾਂ ਇਹਨਾਂ ਨੇ ਕਿਉਂਕਿ ਬ੍ਰਾਹਮਣਵਾਦੀਆਂ ਨੇ ਕਦੇ ਵੀ ਨਾ, ਉਹਨਾਂ ਨੇ ਤਾਂ ਮੁਸਲਮਾਨਾਂ ਦੀ ਹੋਂਦ ਨੂੰ ਹੀ ਨਹੀਂ ਕਬੂਲਿਆ, ਉਹਨਾਂ ਨੂੰ ਮਲੇਸ਼ ਕਹਿ ਕੇ ਸੰਬੋਧਨ ਕਰਦੇ ਨੇ ਔਰ ਉਹਨਾਂ ਦਾ ਛੋਇਆ ਪਾਣੀ ਵੀ ਪਿੱਟਿਆ ਪਾਣੀ ਹੁੰਦਾ ਤੇ ਉਹਨਾਂ ਨੇ ਪਾਕਿਸਤਾਨ ਕਿੱਥੋਂ ਤਸਲੀਮ ਕਰਨਾ ਸੀ। ਉਹ ਤਾਂ ਅਖੰਡ ਭਾਰਤ ਦਾ ਸੁਪਨੇ ਹੀ ਨਹੀਂ ਲੈਂਦੇ ਰਹੇ, ਉਹਨਾਂ ਨੇ ਪੂਰਾ ਯਤਨ ਕੀਤਾ ਪਾਕਿਸਤਾਨ ਨੂੰ ਤੋੜਨ ਦਾ। ਸੋ ਅਸੀਂ ਸਮਝਦੇ ਹਾਂ ਕਿ ਖਾਲਿਸਤਾਨ ਹੀ ਇੱਕ ਉਹ ਆਨਸਰ ਹੈ ਜਿਹੜਾ ਦੋਨਾਂ ਮੁਲਕਾਂ ਦੇ ਵਿਚਾਲੇ ਇੱਕ ਬਫਰ ਸਟੇਟ ਦੇ ਤੌਰ ਤੇ, ਔਰ ਸਾਡੇ ਸਬੰਧ ਜਿਹੜੇ ਨੇ ਖਾਲਿਸਤਾਨ ਪਾਕਿਸਤਾਨ ਦੇ ਇਵੇਂ ਹੀ ਹੋਣਗੇ ਜਿਵੇਂ ਅਮਰੀਕਾ ਤੇ ਕੈਨੇਡਾ ਦੇ ਨੇ। ਬਾਰਡਰਸ ਰਹਿਣਗੇ ਕਿਉਂਕਿ ਮੁਲਕ ਨੇ ਸੋਵਰਨ, ਲੇਕਿਨ ਬਾਰਡਰ ਇਰਰੈਲੇਵੈਂਟ ਹੋ ਜਾਣ, ਸਾਡੀ ਆਪਸੀ ਟ੍ਰੇਡ ਮਿਲਣਸਾਰੀ ਦੂਜੇ ਤੀਜੇ, ਕਿਉਂਕਿ ਸਾਡਾ ਮੱਕਾ ਮਦੀਨਾ ਵੀ ਹੈ, ਸਾਡੀ ਸਿਵਲਾਈਜੇਸ਼ਨ ਦੇ ਸਾਡੇ ਵਿਰਸੇ ਦੇ ਜਿਹੜਾ ਸਭ ਕੁਛ। ਔਰ ਜ਼ਾਹਰ ਹੈ ਕਿ ਖਾਲਿਸਤਾਨ ਪਾਕਿਸਤਾਨ ਦੋਵੇਂ ਗਵਾਂਢੀਆਂ ਦੇ ਤੌਰ ਦੇ ਉੱਤੇ ਹਮਸਾਇਆਂ ਦੇ ਤੌਰ ਤੇ ਪ੍ਰੋਗਰੈਸ ਕਰਨਗੇ।